ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਵੱਲੋਂ ਇਹ 7ਵਾਂ ਸੁੰਦਰ ਦਸਤਾਰ ਮੁਕਾਬਲਾ ਜਿਹੜਾ ਉਹ ਅੱਜ ਕਰਾਇਆ ਜਾ ਰਿਹਾ ਹੈ। ਪਿਛਲੇ 7 ਸਾਲਾਂ ਤੋਂ ਲਗਾਤਾਰ ਹਰ ਸਾਲ ਇਹ ਸੁੰਦਰ ਦਸਤਾਰ ਮੁਕਾਬਲਾ ਕਰਾਇਆ ਜਾਂਦਾ ਹੈ। ਦਸਤਾਰਾਂ ਵੀ ਮੁੰਡੇ ਆਪਣੇ ਨੂੰ ਫ੍ਰੀ ਦਿੰਦੇ ਨੇ, ਬੱਚਿਆਂ ਨੂੰ ਦਸਤਾਰਾਂ, ਨੌਜਵਾਨ ਦਸਤਾਰਾਂ ਸਿਖਾਉਂਦੇ ਨੇ। ਸੋ ਜਦੋਂ ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਫਿਰ ਸੁੰਦਰ ਦਸਤਾਰ ਮੁਕਾਬਲਾ ਜਿਹੜਾ ਕਰਾਉਂਦੇ ਨੇ ਗੁਰੂ ਘਰ ਦੇ ਵਿੱਚ। ਉਹਨਾਂ ਨੂੰ ਪਹਿਲੇ ਨੰਬਰ ਨੂੰ $1100, ਦੂਜੇ ਨੰਬਰ ਨੂੰ $750, ਤੀਜੇ ਨੰਬਰ ਵਾਲੇ ਨੂੰ $500 ਜਿਹੜਾ ਨਗਦ ਇਨਾਮ ਵੀ ਦਿੱਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ 45ਵੇਂ ਨਗਰ ਕੀਰਤਨ ਜੋ ਕਿ ਟਾਇਰਾ ਬੀਨਾ ਗੁਰਦੁਆਰਾ ਸਾਹਿਬ ਵਿਖੇ ਹੋ ਰਿਹਾ, ਉਹ ਸਜਾਇਆ ਜਾ ਰਿਹਾ ਆ। ਉਸ ਦੇ ਸੰਬੰਧ ਦੇ ਵਿੱਚ ਇੱਕ ਦਿਨ ਪਹਿਲਾਂ ਸ਼ਨੀਚਰਵਾਰ ਨੂੰ ਦਸ਼ਮੇਸ਼ ਹਾਲ ਦੇ ਵਿੱਚ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਆ। ਸ਼ਹੀਦ ਬਾਬਾ ਅਜੀਤ ਸਿੰਘ ਕਲੱਬ ਦੇ ਦੁਆਰਾ, ਉਹਨਾਂ ਦੇ ਮੈਂਬਰਾਂ ਦੇ ਦੁਆਰਾ, ਨੌਜਵਾਨਾਂ ਦੇ ਦੁਆਰਾ ਇਹ ਹਰ ਸਾਲ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਆ। ਭਾਈ ਅਜੈਬ ਸਿੰਘ ਮੱਲੀ ਜੀ ਆਪਣੇ ਨਾਲ ਜੁੜੇ ਹੋਏ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੋ ਅੱਜ ਦੇ ਇਸ ਕੰਪੀਟੀਸ਼ਨ ਦੇ ਬਾਰੇ, ਇਸ ਨਾਲ ਦਸਤਾਰ ਮੁਕਾਬਲਿਆਂ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ। ਹਾਂਜੀ, ਇਹ ਜੀ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਵੱਲੋਂ ਇਹ 7ਵਾਂ ਸੁੰਦਰ ਦਸਤਾਰ ਮੁਕਾਬਲਾ ਜਿਹੜਾ ਉਹ ਅੱਜ ਕਰਾਇਆ ਜਾ ਰਿਹਾ ਹੈ। ਪਿਛਲੇ 7 ਸਾਲਾਂ ਤੋਂ ਲਗਾਤਾਰ ਹਰ ਸਾਲ ਇਹ ਸੁੰਦਰ ਦਸਤਾਰ ਮੁਕਾਬਲਾ ਕਰਾਇਆ ਜਾਂਦਾ ਹੈ। ਇਹ ਕਲੱਬ ਦੇ ਨੌਜਵਾਨ ਨੇ ਮੇਰੇ ਨਾਲ ਜਿਹੜੇ ਪਿੱਛੇ ਖੜੇ ਨੇ, ਇਹ ਸਾਰੇ ਜਾਣੇ ਰਲ ਮਿਲ ਕੇ ਪਹਿਲਾਂ ਤਾਂ ਬੱਚਿਆਂ ਨੂੰ ਅਗਸਤ ਤੋਂ ਦਸਤਾਰਾਂ ਸਿਖਾਉਣ ਦੀਆਂ ਕਲਾਸਾਂ ਸ਼ੁਰੂ ਕਰ ਦਿੰਦੇ ਨੇ, ਜੋ ਨਗਰ ਕੀਰਤਨ ਤੱਕ ਲਗਾਤਾਰ ਚੱਲਦੀਆਂ ਨੇ। ਹਰ ਐਤਵਾਰ 12:30 ਤੋਂ ਲੈ ਕੇ 2:30 ਤੱਕ ਦਸਤਾਰਾਂ ਵੀ ਮੁੰਡੇ ਆਪਣੇ ਨੂੰ ਫ੍ਰੀ ਦਿੰਦੇ ਨੇ, ਬੱਚਿਆਂ ਨੂੰ ਦਸਤਾਰਾਂ, ਨੌਜਵਾਨ ਦਸਤਾਰਾਂ ਸਿਖਾਉਂਦੇ ਨੇ। ਸੋ ਜਦੋਂ ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਫਿਰ ਸੁੰਦਰ ਦਸਤਾਰ ਮੁਕਾਬਲਾ ਜਿਹੜਾ ਕਰਾਉਂਦੇ ਨੇ ਗੁਰੂ ਘਰ ਦੇ ਵਿੱਚ। ਇਸ ਵਾਰ ਗਰੁੱਪ ਜਿਹੜੇ 3 ਗਰੁੱਪ ਸੀਗੇ। ਹਾਂਜੀ, 3 ਗਰੁੱਪਾਂ ਦੇ ਵਿੱਚ ਐਤਕੀ ਇਹ ਮੁਕਾਬਲਾ ਵੰਡਿਆ ਗਿਆ। ਪਹਿਲਾ ਗਰੁੱਪ ਸੀ ਜਿਹੜਾ 11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ। ਉਹਨਾਂ ਸਾਰੇ ਬੱਚਿਆਂ ਨੂੰ ਸਪੈਸ਼ਲ ਜਿਹੜੇ ਇਨਾਮ ਦਿੱਤੇ ਜਾਣਗੇ, ਜਿਹੜੇ 3 ਬੱਚੇ ਉਹਨਾਂ 'ਚ ਜੇਤੂ ਰਹਿਣਗੇ। ਉਸ ਉਪਰੰਤ ਦੂਸਰਾ ਜਿਹੜਾ ਗਰੁੱਪ ਸੀ ਉਹ 12 ਸਾਲ ਤੋਂ ਲੈ ਕੇ 17 ਸਾਲ ਦੇ ਬੱਚਿਆਂ ਦਾ। ਉਹਨਾਂ ਵਿੱਚ ਬੱਚਿਆਂ ਨੂੰ ਨਗਦ ਇਨਾਮ ਵੀ ਜੇਤੂਆਂ ਦੇ ਦਿੱਤੇ ਜਾਣਗੇ। ਜਿਹੜੇ 3 ਪਹਿਲੇ, ਦੂਜੇ, ਤੀਜੇ ਨੰਬਰ ਦੇ ਜੇਤੂ ਹੋਣਗੇ, ਉਹਨਾਂ ਨੂੰ ਪਹਿਲੇ ਨੰਬਰ ਨੂੰ $1100, ਦੂਜੇ ਨੰਬਰ ਨੂੰ $750, ਤੀਜੇ ਨੰਬਰ ਵਾਲੇ ਨੂੰ $500 ਜਿਹੜਾ ਨਗਦ ਇਨਾਮ ਵੀ ਦਿੱਤਾ ਜਾਵੇਗਾ। ਜਿਹੜਾ ਤੀਸਰਾ ਗਰੁੱਪ ਹੈ ਓਪਨ ਦਾ, 18 ਸਾਲ ਤੋਂ ਉੱਪਰ ਉਮਰ ਵਾਲੇ ਜਿੰਨੇ ਵੀ ਨੌਜਵਾਨ ਵੀਰ ਨੇ ਉਹ ਸਾਰੇ ਭਾਗ ਲੈ ਸਕਦੇ ਨੇ। ਉਹਨਾਂ ਵਿੱਚ ਵੀ 3 ਜਿਹੜੇ ਪਹਿਲੇ ਜੇਤੂ ਰਹਿਣਗੇ, ਉਹਨਾਂ ਦਾ ਪਹਿਲਾ ਇਨਾਮ $1500, ਦੂਸਰਾ ਇਨਾਮ $1100, ਤੀਸਰਾ ਇਨਾਮ $750 ਹੋਵੇਗਾ ਜੀ। ਠੀਕ ਹੈ ਜੀ। ਸੋ ਇਸ ਵਾਰ ਕਿੰਨੇ ਬੱਚਿਆਂ ਨੇ ਜਿਹੜਾ ਉਹ ਭਾਗ ਲਿਆ ਇਸ ਦੇ ਵਿੱਚ? ਤਕਰੀਬਨ ਅੱਜ 40 ਦੇ ਕਰੀਬ ਬੱਚਿਆਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ। ਤੇ ਸਭ ਤੋਂ ਜ਼ਿਆਦਾ ਕਿਹੜੇ ਗਰੁੱਪ ਦੇ ਵਿੱਚ ਬੱਚਿਆਂ ਦੇ ਜਿਹੜੇ ਦੇਖਿਆ ਤੁਸੀਂ? 12 ਤੋਂ 17 ਸਾਲ ਦੇ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਵਿੱਚ ਜ਼ਿਆਦਾ ਗਿਣਤੀ ਆ। ਸੋ ਉਤਸ਼ਾਹ ਵਧੀਆ ਹੈ। ਸੋ ਬੜੀ ਸਹੀ ਉਮਰੇ ਇਸ ਪਾਸੇ ਵੱਲ ਨੂੰ ਲੱਗ ਰਹੇ ਆ। ਹਾਂਜੀ ਹਾਂਜੀ ਜੀ, ਬੜੀ ਕਿਰਪਾ ਆ। ਸਾਡਾ ਇਹੀ ਉਪਰਾਲਾ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਦਸਤਾਰਾਂ ਬੰਨ੍ਹਣੀਆਂ ਸਿਖਾਈਏ। ਸਦਾ ਗੁਰੂ ਘਰ ਦੇ ਬਹੁਤ ਵਧੀਆ ਪ੍ਰਬੰਧਕ ਕਮੇਟੀ ਵੀ ਇਸ ਚੀਜ਼ ਨੂੰ ਉਤਸ਼ਾਹ ਕਰਦੀ ਆ ਵੀ ਸਾਡੇ ਬੱਚੇ ਨਾ ਜਦੋਂ ਇਸ ਏਜ ਦੇ ਵਿੱਚ ਆਉਂਦੇ ਆ, ਹਾਈ ਸਕੂਲ 'ਚ ਜਾਣ ਲੱਗਦੇ ਆ, ਤੇ ਮਾਵਾਂ ਬੜੇ ਪਿਆਰ ਦੇ ਨਾਲ ਛੋਟੇ ਬੱਚਿਆਂ ਦੇ ਕੇਸ ਰੱਖਦੀਆਂ। ਪਰ ਉਦੋਂ ਬੜਾ ਦੁੱਖ ਹੁੰਦਾ ਜਦੋਂ ਹਾਈ ਸਕੂਲਾਂ 'ਚ ਜਾਂਦੇ ਆ, ਜੂੜੇ ਕਰਕੇ ਮੂੰਹ 'ਤੇ ਪ੍ਰਕਾਸ਼ ਦਾੜਾ ਹੁੰਦਾ, ਤੇ ਫਿਰ ਉਹ ਹੌਲੀ ਹੌਲੀ ਕੇਸ ਕਤਲ ਕਰਾ ਲੈਂਦੇ ਆ। ਪਰ ਸਾਡਾ ਇਹੀ ਜ਼ੋਰ ਲੱਗਾ ਹੈਗਾ, ਸਿਰਫ ਮੈਂ ਸਪੋਰਟ ਚਾਹੁੰਦੇ ਹਾਂ। ਅਸੀਂ ਸਾਰੇ ਜਾਣੇ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਨਹੀਂ, ਸਿਰਫ ਤੁਸੀਂ ਬੱਚਿਆਂ ਨੂੰ ਇੱਕ ਦਿਨ ਜਿਹੜਾ ਇਹਨਾਂ ਮੁਕਾਬਲਿਆਂ, ਇਹਨਾਂ ਦਸਤਾਰ ਕਲਾਸਾਂ ਜ਼ਰੂਰ ਲੈ ਕੇ ਆਇਆ ਕਰੋ। ਬਾਕੀ ਉਹਨਾਂ ਨੂੰ ਦਸਤਾਰ ਸਿਖਾਉਣੀ ਉਹ ਸਾਡਾ ਕੰਮ ਆ। ਤੁਸੀਂ ਸਿਰਫ 2 ਘੰਟੇ ਸਾਡੇ ਕੋਲ ਛੱਡ ਕੇ ਚੱਲ ਜਾਣਾ। ਅਸੀਂ ਪੂਰੀ ਮਿਹਨਤ ਕਰਾਂਗੇ ਤਾਂ ਜੋ ਆਪਣੇ ਜਿਹੜੇ ਬੱਚੇ ਆ ਪਤਿਤ ਪੁੰਨੇ ਵੱਲ ਨਾ ਤੁਰਨ। ਸਾਡੇ ਜਿਹੜੇ ਬੱਚੇ ਹਾਈ ਸਕੂਲਾਂ 'ਚ ਜਦੋਂ ਦਸਤਾਰਾਂ ਬੰਨਣਗੇ, ਇਹ ਗਾਂਹ ਵੀ ਇਸੇ ਤਰ੍ਹਾਂ ਬੰਨਣਗੇ। ਹਮੇਸ਼ਾ ਇਹ ਆਖਿਆ ਜਾਂਦਾ ਜੈਬ ਸਿੰਘ ਭਾਜੀ ਵੀ ਗ੍ਰਾਸ ਰੂਟ ਦੇ ਉੱਤੇ ਜੇ ਬੱਚਿਆਂ ਨੂੰ ਪਹਿਲਾਂ ਪਤਾ ਹੋਊਗਾ, ਸਿੱਖ ਆਈਡੈਂਟੀਟੀ ਨੂੰ ਲੈ ਕੇ ਹਮੇਸ਼ਾ ਚੱਲਦਾ ਆ। ਬੱਚੇ ਦਸਤਾਰਾਂ ਸਜਾ ਕੇ ਸਕੂਲਾਂ ਜਾਣਗੇ, ਨਾਲਦਿਆਂ ਨੂੰ ਪਹਿਲਾਂ ਹੀ ਪਤਾ ਲੱਗ ਜੂਗਾ, ਬਾਅਦ ਦੇ ਵਿੱਚ ਉਹ ਸਮੱਸਿਆਵਾਂ ਨਹੀਂ ਆਉਂਦੀਆਂ। ਬਿਲਕੁਲ ਜੀ, ਬਿਲਕੁਲ, ਇਹ ਬਹੁਤ ਜ਼ਰੂਰੀ ਆ। ਜੇ ਆਪਾਂ ਆਪਣੇ ਰੂਟਸ ਨੂੰ ਨਾ ਸਾਂਭ ਸਕੀਏ, ਇਹਨਾਂ ਨੂੰ ਗੁਰੂ ਘਰਾਂ ਦੇ ਨਾਲ, ਗੁਰਬਾਣੀ ਦੇ ਨਾਲ, ਦਸਤਾਰਾਂ ਨਾਲ ਨਾ ਜੋੜਿਆ, ਜੇ ਅਸੀਂ ਕਹੀਏ ਨਾ ਜਿੱਦਣ ਇਹਨੇ ਹਾਈ ਸਕੂਲ ਟੱਪ ਜਾਣਾ, ਉਹ ਤੋਂ ਬਾਅਦ 'ਚ ਬੱਚੇ ਮੋੜਨੇ ਬਹੁਤ ਔਖੇ ਆ। ਮੇਨ ਕਾਰਨ ਹੀ ਸਾਡੇ ਗੁਰੂ ਘਰਾਂ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਘੱਟ ਦੀ ਗਿਣਤੀ, ਉਹਦਾ ਕਾਰਨ ਇਹ ਹੈ ਕਿ ਅਸੀਂ ਛੋਟੇ ਹੁੰਦਿਆਂ ਨੂੰ ਅਸੀਂ ਇਸ ਪਾਸੇ ਤੋਰਦੇ ਨਹੀਂ। ਉਦੋਂ ਅਸੀਂ ਉਹਨਾਂ ਨੂੰ ਗੇਮਾਂ ਦੁਆਰਾ ਲਾਈ ਰੱਖਦੇ ਹਾਂ ਜਾਂ ਕੁਛ ਹੋਰ ਕੰਮਾਂ 'ਚ ਉਲਝਾਈ ਰੱਖਦੇ ਹਾਂ। ਪਰ ਜਦੋਂ ਅਸੀਂ ਚਾਹੁੰਦੇ ਹਾਂ ਵੀ ਹੁਣ ਗੁਰੂ ਘਰ ਆਉਣ, ਉਸ ਵੇਲੇ ਸਾਡੀ ਗੱਲ ਨਹੀਂ ਸੁਣਦੇ, ਦੇਰੀ ਹੋ ਜਾਂਦੀ ਆ। ਸੋ ਬਹੁਤ ਵਧੀਆ ਤੁਹਾਡਾ ਉਪਰਾਲਾ ਆ। ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਹਾਲ ਆ ਪੂਰੀ ਤਰ੍ਹਾਂ ਭਰਿਆ ਪਿਆ ਆ। ਮਾਪੇ ਵੀ ਉਸੇ ਤਰੀਕੇ ਦੇ ਨਾਲ ਵਧਾਈ ਦੇ ਪਾਤਰ ਨੇ, ਜਿਸ ਤਰੀਕੇ ਦੇ ਨਾਲ ਇਹ ਵੀਰ ਜੋ ਇਹ ਸੁੰਦਰ ਦਸਤਾਰ ਮੁਕਾਬਲੇ ਕਰਾਉਂਦੇ ਆ, ਤੇ ਜਿਹੜੇ ਇਸ ਦਸਤਾਰ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਦੇ ਲਈ ਜਿਹੜੇ ਉਹ ਪਹੁੰਚਦੇ ਆ, ਉਹ ਸਾਰੇ ਵਧਾਈ ਦੇ ਪਾਤਰ ਨੇ। ਸਾਰੇ ਜੇਤੂ ਆ, ਕੋਈ ਗੱਲ ਨਹੀਂ। ਇਹ ਜਿਹੜੇ ਇਨਾਮ ਹੁੰਦੇ ਆ ਹੌਸਲਾ ਅਫਜ਼ਾਈ ਦੇ ਲਈ ਹੁੰਦੇ ਆ। ਤੁਸੀਂ ਵੀ ਜਿਹੜਾ ਉਹ ਕੋਸ਼ਿਸ਼ ਕਰੋ ਤੇ ਇਹਨਾਂ ਇਨਾਮਾਂ ਨੂੰ ਜਿਹੜਾ ਤੁਸੀਂ ਜਿੱਤ ਸਕਦੇ ਆ। ਪਰ ਮੁਕਾਬਲੇ ਦੇ ਵਿੱਚ ਤੁਸੀਂ ਇਸ ਦੇ ਵਿੱਚ ਜਿਹੜਾ ਹਿੱਸਾ ਜ਼ਰੂਰ ਲਓ। ਇਹਨਾਂ ਦਾ ਵੀ ਉਤਸ਼ਾਹ ਵੱਧਦਾ, ਬਾਕੀਆਂ ਦਾ ਵੀ ਉਤਸ਼ਾਹ ਵੱਧਦਾ। ਬਾਕੀ ਤੁਹਾਨੂੰ ਬਾਅਦ ਦੇ ਵਿੱਚ ਮਿਲਦੇ ਆ ਜਦੋਂ ਜਿਹੜੇ ਜੇਤੂ ਆ, ਇਨਾਮ ਜਿਹੜੇ ਉਹ ਦਿੱਤੇ ਜਾਣਗੇ। ਉਸ ਟਾਈਮ ਦੇ ਉੱਤੇ ਆਪਾਂ ਫਿਰ ਦੁਬਾਰਾ ਤੁਹਾਡੇ ਨਾਲ ਜੁੜਦੇ ਹਾਂ। ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।